ਦੱਖਣੀ ਅਫਰੀਕਾ ਤੋਂ ਇੱਕ ਬੜੀ ਮੰਦਭਾਗੀ ਖਬਰ ਆ ਰਹੀ ਹੈ। ਦੱਖਣੀ ਅਫਰੀਕਾ ਦੀ ਪੁਲਿਸ ਜਿਹੜੀ ਹੈ ਉਹ ਸਾਹਿਲੀ ਸ਼ਹਿਰ ਪੂਰਬੀ ਲੰਦਨ ਦੇ ਇੱਕ ਨਾਈਟ ਕਲੱਬ ਦੇ ਵਿੱਚ ਘੱਟੋ ਘੱਟ 20 ਵਿਅਕਤੀਆਂ ਦੇ ਮੌਤ ਹੋਣ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹਨਾਂ ਨੌਜਵਾਨਾਂ ਦੀ ਮੌਤ ਦੇ ਕਾਰਨ ਹਜੇ ਸਪਸ਼ਟ ਨਹੀਂ ਹੋ ਸਕੇ, ਜੋ ਸਕੂਲ ਦੇ ਇਮਤਿਹਾਨ ਖਤਮ ਹੋਣ ਦਾ ਜਸ਼ਨ ਮਨਾਉਣ ਦੇ ਲਈ ਇੱਕ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ। ਮੀਡੀਆ ਰਿਪੋਰਟਸ ਜਾਂ ਪੁਲਿਸ ਅਥਾਰਟੀਜ਼ ਇਹ ਕਹਿ ਰਹੀਆਂ ਨੇ ਕਿ ਲਾਸ਼ਾਂ ਮੇਜ਼ਾਂ ਤੇ ਕੁਰਸੀਆਂ ਤੇ ਪਈਆਂ ਸਨ ਤੇ ਕਿਸੇ ਤਰ੍ਹਾਂ ਦੀ ਸੱਟ ਦਾ ਕੋਈ ਨਿਸ਼ਾਨ ਨਹੀਂ ਸੀ। ਸਿਹਤ ਵਿਭਾਗ ਦੇ ਤਰਜਮਾਨ ਨੇ ਸਿਆਂਦਾ ਮਨਾਨਾ, ਉਹ ਕਹਿੰਦੇ ਨੇ ਕਿ ਹਾਲੇ ਉਹ ਇਹ ਮੌਤ ਦੇ ਕਾਰਨਾਂ ਦੀ ਪੁਸ਼ਟੀ ਜਿਹੜੀ ਹੈ ਉਹ ਨਹੀਂ ਕਰ ਸਕਦੇ ਤੇ ਕਲੱਬ ਦੇ ਮਾਲਕ ਨੇ ਵੀ ਘਟਨਾ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਭੇਤ ਭਰੀ ਹਾਲਤ ਦੇ ਵਿੱਚ ਵੀ ਜਿਹੜੇ ਨੌਜਵਾਨ ਆ ਆਪਣੀ ਪ੍ਰੀਖਿਆ ਇਮਤਿਹਾਨ ਖਤਮ ਹੋਣ ਤੋਂ ਬਾਅਦ ਇਸ ਕਲੱਬ ਦੇ ਵਿੱਚ ਗਏ ਸਨ। ਹਾਲੇ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਇਹਨਾਂ ਦੇ ਵਿੱਚ ਇੱਕ 13 ਸਾਲਾਂ ਦਾ ਬੱਚਾ ਵੀ ਹੈ। ਹੁਣ ਮੌਤਾਂ ਬਾਰੇ ਇਹ ਜਿਹੜਾ ਅਸਪਸ਼ਟਤਾ ਹਜੇ ਭੇਤ ਹੈ ਕਿ ਇਹ ਮੌਤਾਂ ਕਿਵੇਂ ਹੋਈਆਂ। ਪਹਿਲਾਂ ਕੁਝ ਮੀਡੀਆ ਅਦਾਰੇ ਕਹਿ ਰਹੇ ਸੀਗੇ ਕਿ ਕਲੱਬ ਦੇ ਵਿੱਚ ਹਮਲਾ ਹੋਇਆ, ਪਰ ਇਸ ਤਰ੍ਹਾਂ ਦਾ ਕੁਝ ਨਹੀਂ ਸੀ ਹੋਇਆ। ਜਦੋਂ ਪੁਲਿਸ ਉੱਥੇ ਗਈ ਤਾਂ ਉੱਥੇ ਜਿਹੜੇ ਇਹ 20 ਨੌਜਵਾਨ ਆ ਉਹ ਜਿਹੜੇ ਉੱਥੇ ਟੇਬਲ ਪਏ ਆ ਜਾਂ ਕਹਿ ਲਓ ਕੁਰਸੀਆਂ ਪਈਆਂ, ਤਾਂ ਉਹਨਾਂ ਦੇ ਉੱਤੇ ਉਵੇਂ ਬੈਠੇ ਸਨ ਜਿਵੇਂ ਆਪਾਂ ਬੈਠੇ ਹੁੰਦੇ ਹਾਂ, ਤੇ ਕਿਸੇ ਤਰ੍ਹਾਂ ਦੀ ਕੋਈ ਸੱਟ ਦਾ ਨਿਸ਼ਾਨ ਨਹੀਂ ਸੀਗਾ। ਸੋ ਇਹ ਬੜੀ ਤਰਥੱਲੀ ਮਚਾਤੀ ਹੈ ਸ਼ਹਿਰ ਜਿਹੜਾ ਪੂਰਬੀ ਲੰਦਨ ਦੇ ਇੱਕ ਨਾਈਟ ਕਲੱਬ ਦੀ ਇਹ ਘਟਨਾ। ਜੀ ਜੀ ਅਗਲੀ ਕੁਝ ਖਬਰਾਂ ਆਪਾਂ ਰਸ਼ੀਆ ਤੇ ਯੂਕਰੇਨ ਦੀ ਬਾਬਤ ਕਰਦੇ ਜਾਈਏ। ਰਸ਼ੀਆ ਨੇ ਇੱਕ ਮਿਸਲ ਯੂਕਰੇਨ ਦੇ ਸ਼ਾਪਿੰਗ ਮਾਲ ਦੇ ਉੱਤੇ ਮਾਰੀ ਆ, ਜਿਹਦੇ ਨਾਲ 1000 ਤੋਂ ਵੱਧ ਸਿਵਲੀਅਨ ਉਸ ਮਾਲ ਦੇ ਵਿੱਚ ਸੀ। ਯੂਕਰੇਨ ਦੇ ਪ੍ਰੈਜ਼ੀਡੈਂਟ ਵਲੋਡੀਮਾਇਰ ਜ਼ੈਲੈਂਸਕੀ ਨੇ ਕਿਹਾ ਕਿ ਹਜੇ ਤੱਕ ਜੋ ਵਿਕਟਮਸ ਆ ਉਹਨਾਂ ਦੀ ਗਿਣਤੀ ਨਹੀਂ ਹੋ ਸਕੀ, ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਸ਼ਾਪਿੰਗ ਮਾਲ ਦੇ ਵਿੱਚ ਸ਼ਾਪਿੰਗ ਕਰ ਰਹੇ ਸੀ। ਨੰਬਰ ਆਫ ਵਿਕਟਮਸ ਨੂੰ ਕਾਊਂਟ ਕਰਨਾ ਇੰਪੋਸੀਬਲ ਹੈਗਾ ਇਸ ਟਾਈਮ ਦੇ ਉੱਤੇ, ਪਰ ਜੋ ਰਿਪੋਰਟਸ ਆਈਆਂ ਹੁਣ ਤੱਕ ਕਹਿੰਦੇ ਵੀ 2 ਜਣਿਆਂ ਦੀ ਮੌਤ ਹੋ ਚੁੱਕੀ ਆ, 20 ਤੋਂ ਜ਼ਿਆਦਾ ਫੱਟੜ ਹੋ ਚੁੱਕੇ ਹੈਗੇ। ਇਹ ਮਾਲ ਬਹੁਤ ਵੱਡਾ ਮਾਲ ਆ ਯੂਕਰੇਨ ਦੇ ਵਿੱਚ, 1,10,000 ਸਕੁਅਰ ਫੁੱਟ ਦਾ, ਤੇ 115 ਲੋਕਾਂ ਨੂੰ ਰੈਸਕਿਊ ਕੀਤਾ ਗਿਆ। 20 ਪੀਸਸ ਆਫ ਇਕਵਿਪਮੈਂਟ ਵੀ ਉੱਥੋਂ ਕੱਢੇ ਗਏ ਹੈਗੇ ਆ। ਕਹਿੰਦੇ ਪਈ ਜ਼ੈਲੈਂਸਕੀ ਨੇ ਇਹ ਕਿਹਾ ਆ ਵੀ ਜੋ ਰਸ਼ੀਆ ਵਾਲੇ ਕਰ ਰਹੇ ਹੈਗੇ ਆ ਉਹ ਪ੍ਰਾਈਵੇਟ ਸਿਟੀਜ਼ਨਸ ਦੇ ਉੱਤੇ ਅਟੈਕ ਕਰ ਰਹੇ ਆ, ਜੋ ਕਿ ਬਿਲਕੁਲ ਲੜਾਈ ਦੇ ਉਸ ਦੀ ਵਾਇਲੇਸ਼ਨ ਹੈਗੀ ਆ। ਇਸੇ ਤਰ੍ਹਾਂ ਜੇ ਯੂਕਰੇਨ ਦੀ ਗੱਲ ਕਰਦੇ ਜਾਈਏ, ਯੂਕਰੇਨ ਨੇ 3 ਮਿਸਲਸ ਬਲੈਕ ਸੀ ਦੇ ਵਿੱਚ ਰਸ਼ੀਆ ਦੇ ਜੋ ਗੈਸ ਪਲੇਟਫਾਰਮਸ ਆ, ਜਿੱਥੋਂ ਗੈਸ ਪ੍ਰੋਡਿਊਸ ਹੁੰਦੀ ਆ, ਉਹਨਾਂ ਦੇ ਉੱਤੇ ਸਿੱਟੀਆਂ ਹੈਗੀਆਂ। ਸੋ ਤਿੰਨਾਂ ਨੂੰ ਹੀ ਨਸ਼ਟ ਕਰ ਦਿੱਤਾ ਗਿਆ ਆ। ਰਸ਼ੀਆ ਵਾਲੇ ਉਹਦੇ ਤੇ ਕਹਿੰਦੇ ਆ ਵੀ ਇਹ ਤਾਂ ਸਾਡੀਆਂ ਜੋ ਗੈਸ ਪ੍ਰੋਡਿਊਸਿੰਗ ਜੋ ਫੈਕਟਰੀਜ਼ ਸੀਗੀਆਂ, ਪਰ ਯੂਕਰੇਨ ਵਾਲੇ ਇਹ ਕਹਿੰਦੇ ਆ ਵੀ ਇਹ ਜੋ ਬਣਾਏ ਗਏ ਸੀ ਗੈਸ ਰੇਗਸ, ਇਹ ਐਕਚੁਅਲੀ ਰਸ਼ੀਆ ਵਾਲੇ ਆਪਣੇ ਇੰਟੈਲੀਜੈਂਸ ਲਈ ਯੂਜ਼ ਕਰਦੇ ਸੀ। ਉੱਥੇ ਬਹੁਤ ਜ਼ਿਆਦਾ ਇਕਵਿਪਮੈਂਟ ਉਹਨਾਂ ਨੇ ਜੋ ਯੂਕਰੇਨ ਦੇ ਅਗੇਂਸਟ ਲੜਾਈ ਚੱਲ ਰਹੀ ਆ ਉਹ ਲਾਇਆ ਹੋਇਆ ਸੀ, ਉਹਨੂੰ ਟਰੈਕ ਕਰਨ ਦੇ ਲਈ ਉੱਥੇ ਜੋ 에ਅਰਕ੍ਰਾਫਟ ਜਾਂਦੇ ਆ ਜਾਂ ਹੋਰ ਕਿਸੇ ਤਰ੍ਹਾਂ ਦੀਆਂ ਮਿਸਲਸ। ਇਸ ਕਰਕੇ ਯੂਕਰੇਨ ਨੇ ਅਟੈਕ ਕੀਤਾ ਹੈਗਾ ਉਹਨਾਂ ਦੇ ਜੋ ਗੈਸ ਪਲੇਟਫਾਰਮਸ ਆ ਰਸ਼ੀਆ ਦੇ ਬਲੈਕ ਸੀ ਦੇ ਵਿੱਚ। ਦੂਸਰੇ ਪਾਸੇ ਅੱਜ USA ਨੇ ਯੂਕਰੇਨ ਨੂੰ ਬਹੁਤ ਵੱਡਾ ਪੈਕੇਜ ਦਿੱਤਾ, ਜਿਹਦੇ ਵਿੱਚ 18 ਦੇ ਕਰੀਬ ਪੈਟਰੋਲ ਬੋਟਸ ਦਿੱਤੀਆਂ ਗਈਆਂ ਤਾਂ ਕਿ ਯੂਕਰੇਨ ਆਪਣੇ ਰਿਵਰ ਵੇਜ਼ ਨੂੰ ਪ੍ਰੋਟੈਕਟ ਕਰ ਸਕੇ ਰਸ਼ੀਅਨ ਇਨਵੇਜ਼ਨ ਤੋਂ, ਕਿਉਂਕਿ ਰਸ਼ੀਆ ਵਾਲੇ ਕੋਸ਼ਿਸ਼ ਬਹੁਤ ਕਰ ਰਹੇ ਹੈਗੇ ਆ ਸਮੁੰਦਰ ਦੇ ਰਸਤੇ ਦੇ ਰਾਹੀਂ ਯੂਕਰੇਨ ਦੇ ਵਿੱਚ ਐਂਟਰ ਕਰਨ ਦੇ ਲਈ। ਸੋ ਇਸੇ ਕਰਕੇ 450 ਮਿਲੀਅਨ ਦੀ ਸਿਕਿਉਰਿਟੀ ਏਡ ਪੈਕੇਜ ਦਿੱਤੀ ਗਈ ਸੀ ਯੂਕਰੇਨ ਨੂੰ USA ਵੱਲੋਂ, ਤੇ ਉਹਦੇ ਵਿੱਚ ਇਹ 18 ਪੈਟਰੋਲ ਬੋਟਸ ਵੀ ਇਨਕਲੂਡਡ ਹੈਗੀਆਂ ਆ, ਜਿਹਦੇ ਨਾਲ ਯੂਕਰੇਨ ਆਪਣੇ ਆਪ ਨੂੰ ਬਚਾ ਸਕਦਾ ਹੈਗਾ। 35 ਫੁੱਟ ਸਮਾਲ ਯੂਨਿਟ ਰਿਵਰਾਈਨ ਕਰਾਫਟ, 6 40 ਫੁੱਟ ਮੈਰੀਟਾਈਮ ਕੰਬੈਟ ਕਰਾਫਟ ਤੇ 10 34 ਫੁੱਟ ਡੌਂਟਲੈਸ ਸੀ ਆਰਕ ਪੈਟਰੋਲ ਬੋਟਸ ਇਹ ਡਿਪਾਰਟਮੈਂਟ ਆਫ ਡਿਫੈਂਸ ਨੇ ਅੱਜ ਅਨਾਉਂਸ ਕੀਤਾ ਆ ਵੀ ਯੂਕਰੇਨ ਨੂੰ ਦਿੱਤੀਆਂ ਗਈਆਂ ਆ। ਇਹਨਾਂ ਬੋਟਸ ਤੋਂ ਬਿਨਾ ਹਾਈ ਮੋਬਿਲਿਟੀ ਆਰਟਿਲਰੀ ਰਾਕਟ ਸਿਸਟਮ HIMARS 36000 ਰਾਉਂਡ 150 mm ਅਮਨੀਸ਼ਨ, 18 ਟੈਕਟੀਕਲ ਵਹੀਕਲਸ ਜੋ ਕਿ 155 mm ਆਰਟਿਲਰੀ ਨੂੰ ਮੂਵ ਕਰਦੇ ਆ,
1200 MK-19 ਗ੍ਰਨੇਡ ਲਾਂਚਰ ਤੇ 2000 ਮਸ਼ੀਨ ਗਨਸ ਯੂਕਰੇਨ ਨੂੰ ਅਮਰੀਕਾ ਵੱਲੋਂ ਪ੍ਰੋਵਾਈਡ ਕੀਤੀਆਂ ਗਈਆਂ ਆ। ਤੇ ਇਸੇ ਤਰ੍ਹਾਂ ਨਾਟੋ ਨੇ ਅੱਜ ਅਨਾਉਂਸ ਕੀਤਾ ਆ ਵੀ ਉਹ 3 ਲੱਖ ਤੋਂ ਵੱਧ ਟਰੂਪ ਰੈਡੀ ਰੱਖਣਗੇ ਜੇ ਨਾਟੋ ਦੇ ਕਿਸੇ ਐਲਾਈ ਮੁਲਕ ਦੇ ਉੱਤੇ ਹਮਲਾ ਹੁੰਦਾ ਹੈਗਾ।